ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 23 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸੋ ਜਿੰਨੇ ਵੀ ਸਾਡੇ ਸਰੋਤੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਬਾਈਡਨ ਹੁਣੀ ਯੂਰਪ ਨੂੰ ਜਾ ਰਹੇ ਆ, ਜਦੋਂ ਕਿ ਨੈਟੋ ਗੀਅਰਸ ਅਪ ਯੂਕਰੇਨ ਸਮਿਟ। ਸੋ ਯੂਕਰੇਨ ਦੇ ਬਾਬਤ ਜੋ ਸਮਿਟ ਹੋ ਰਹੀ ਆ, ਸੋ ਨਾਟੋ ਮੈਂਬਰਸ ਉਹਦੀ ਪੂਰੀ ਤਰ੍ਹਾਂ ਤਿਆਰੀ ਕਰ ਰਹੇ ਹੈਗੇ ਆ। ਨਾਟੋ ਮੈਂਬਰਸ, ਨਾਟੋ ਦੇ ਸੈਕਟਰੀ ਜਨਰਲ ਜੈਨ ਸਟੋਲਟਨਬਰਗ, ਉਹਨਾਂ ਨੇ ਅੱਜ ਇਹ ਕਿਹਾ ਆ ਵੀ ਸਾਡੇ ਸਾਰੇ ਵੀ ਜਿਹੜੇ ਐਲੀਜ਼ ਆ, ਦੋਸਤ ਮਿੱਤਰ ਮੁਲਕ ਹੈਗੇ ਆ, ਉਹ ਯੂਕਰੇਨ ਦਾ ਪੂਰਾ ਸਾਥ ਦੇਊਗੇ ਜੇ ਯੂਕਰੇਨ ਦੇ ਉੱਤੇ ਕੈਮੀਕਲ, ਬਾਇਓਲੋਜੀਕਲ, ਰੇਡੀਓਲੋਜੀਕਲ ਜਾਂ ਨਿਊਕਲੀਅਰ ਥ੍ਰੈਟ ਹੁੰਦੀ ਹੈਗੀ ਆ। ਨਾਟੋ ਮੈਂਬਰਸ ਦੇ ਸਾਰੇ ਹੀ ਲੀਡਰਸ ਵੀਰਵਾਰ ਨੂੰ ਬਰਸਲਸ ਦੇ ਵਿੱਚ ਇਕੱਠੇ ਹੋਣ ਜਾ ਰਹੇ ਹੈਗੇ ਆ। ਰਸ਼ੀਆ ਦੇ ਟਰੂਪਸ ਲਗਾਤਾਰ ਸਟ੍ਰੈਟੇਜਿਕ ਪੋਰਟ ਸਿਟੀ ਆਫ ਮਾਰੀਉਪੋਲ ਉੱਥੇ ਅਟੈਕ ਕਰ ਰਹੇ ਹੈਗੇ ਆ, ਪਰ ਕੀਵ ਤੋਂ ਥੋੜ੍ਹੇ ਮੀਲ ਦੂਰ ਯੂਕਰੇਨ ਦੀਆਂ ਫੌਜਾਂ ਨੇ ਪੂਰਾ ਆਪਣਾ ਜ਼ੋਰ ਲਾਇਆ ਤੇ ਰਸ਼ੀਅਨ ਫੌਜਾਂ ਨੂੰ ਉਹ ਵਧਣ ਨਹੀਂ ਦੇ ਰਹੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰੀਉਪੋਲ ਦੇ ਰੈਜ਼ੀਡੈਂਟਸ ਮੰਗਲਵਾਰ ਨੂੰ ਛੱਡ ਕੇ ਚਲੇ ਗਏ ਹੈਗੇ ਆ। ਇੱਕ US ਦੇ ਡਿਫੈਂਸ ਆਫੀਸ਼ੀਅਲ ਤੇ ਸੈਕਟਰੀ ਆਫ ਡਿਫੈਂਸ ਲੋਇਡ ਆਸਟਨ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਐਡੀਸ਼ਨਲ ਅਮਰੀਕਨ ਟਰੂਪਸ ਨਾਟੋ ਦੇ ਈਸਟਰਨ ਫਲੈਂਕ ਜਿਹੜਾ ਯੂਰਪ ਆ ਉੱਥੇ ਲਾ ਸਕਦੇ ਹੈਗੇ ਆ। ਬੈਲਾਰੂਸ ਦੇ ਸਬੰਧ ਦੇ ਵਿੱਚ ਇਹ ਆ ਰਿਹਾ ਵੀ ਯੂਕਰੇਨ ਦੇ ਵਿੱਚ ਡੋਮੈਸਟਿਕ ਸੈਬੋਟੇਜ ਹੋ ਰਿਹਾ ਹੈਗਾ। ਸੋ ਵੈਸਟਰਨ ਮੁਲਕ ਤੇ ਯੂਕਰੇਨੀਅਨ ਆਫੀਸ਼ੀਅਲਸ ਕੰਸਰਨਡ ਹੈਗੇ ਆ ਵੀ ਬੈਲਾਰੂਸ ਦੇ ਟਰੂਪਸ ਬਾਰਡਰ ਦੇ ਉੱਤੇ ਯੂਕਰੇਨ ਵੱਲੋਂ ਇਨਵੇਡ ਕਰਨ ਦੀ, ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਉਹ ਪ੍ਰੈਜ਼ੀਡੈਂਟ ਰਸ਼ੀਆ ਦਾ ਵਲਾਡੀਮੀਰ ਪੁਟਿਨ ਦੀਆਂ ਫੋਰਸਸ ਦੇ ਨਾਲ ਜੁਆਇਨ ਕਰ ਰਹੇ ਹੈਗੇ ਆ। ਬੈਲਾਰੂਸ ਦਾ ਇੱਕ ਐਗਜ਼ਾਈਲਡ ਆਪੋਜੀਸ਼ਨ ਲੀਡਰ, ਉਹਨਾਂ ਨੇ ਇਹ ਕਿਹਾ ਹੈ ਵੀ ਬੈਲਾਰੂਸ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੁਕਾਸ਼ੈਂਕੋ, ਜੋ ਕਿ ਰਸ਼ੀਆ ਦਾ ਦੋਸਤ ਹੈਗਾ ਆ, ਸੋ ਉਹਨਾਂ ਨੇ ਆਲਰੇਡੀ ਇਹ ਰਸ਼ੀਆ ਟਰੂਪਸ ਦੀ ਹੈਲਪ ਕਰਨੀ ਸ਼ੁਰੂ ਕੀਤੀ ਹੋਈ ਹੈਗੀ ਆ। ਇਸੇ ਤਰ੍ਹਾਂ ਬੈਲਾਰੂਸ਼ੀਅਨ ਰੇਲਵੇ ਵਰਕਰਸ ਨੇ ਇੱਕ ਰੇਲਵੇ ਲਾਈਨ ਨੂੰ ਸੈਬੋਟੇਜ ਕਰਨ ਦੀ, ਉਹਨੂੰ ਤੋੜਨ ਦੀ ਜਿਹੜੀ ਆ ਰਸ਼ੀਅਨ ਟਰੂਪਸ ਦੀ ਹੈਲਪ ਕੀਤੀ, ਤਾਂ ਕਿ ਯੂਕਰੇਨ ਦੀ ਜਿਹੜੀ ਰੇਲਵੇਜ਼ ਆ ਉਹਨਾਂ ਨੂੰ ਹੈਲਪ ਕੀਤਾ ਜਾ ਸਕੇ। ਯੂਕਰੇਨ ਮੁਲਕ ਦੇ ਜਿਹੜੇ ਗੁਆਂਢੀ ਹੈਗੇ ਆ, ਉਹ ਜਿੰਨੇ ਵੀ ਰਿਫਿਊਜੀਜ਼ ਜਾ ਰਹੇ ਆ, ਜੰਗ ਕਰਕੇ ਡਿਸਪਲੇਸ ਹੋਏ ਹੈਗੇ ਆ, ਉਹਨਾਂ ਦੀ ਹੈਲਪ ਪੂਰੀ ਤਰ੍ਹਾਂ ਕਰ ਰਹੇ ਹੈਗੇ ਆ। ਜ਼ੈਲੈਂਸਕੀ ਜੋ ਯੂਕਰੇਨ ਦੇ ਲੀਡਰ ਆ, ਉਹਨਾਂ ਨੇ ਇਹ ਕਿਹਾ ਵੀ ਫਰਾਂਸ ਹੁਣ ਯੂਰਪੀਅਨ ਆਰਡਰ ਨੂੰ ਲੀਡ ਕਰ ਸਕਦਾ ਹੈਗਾ ਆ ਇਸ ਜੰਗ ਦੇ ਦੌਰਾਨ। ਇਹ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨਾਂ ਨੇ ਇਹ ਕਿਹਾ ਆ, ਤੇ ਉਹਨਾਂ ਨੇ ਇਹ ਵੀ ਕਿਹਾ ਆ ਵੀ ਸਾਡੇ ਕੋਲ ਕੋਈ ਗਰੰਟੀ ਨਹੀਂ, ਹੁਣ ਸਾਨੂੰ ਸੋਚਣਾ ਪਊਗਾ ਅਸੀਂ ਇਸ ਵਾਰ ਤੋਂ ਬਾਅਦ, ਇਸ ਜੰਗ ਤੋਂ ਬਾਅਦ ਕਿਸ ਤਰ੍ਹਾਂ ਜੀਵਾਂਗੇ। ਜ਼ੈਲੈਂਸਕੀ ਨੇ ਰਸ਼ੀਅਨ ਮਿਲਟਰੀ ਦੇ ਬਾਰੇ ਵੀ ਇਹ ਕਿਹਾ ਆ ਵੀ ਉਹ ਜਦੋਂ ਅਟੈਕ ਕਰਦੇ ਆ, ਇਹ ਨਹੀਂ ਦੇਖਦੇ ਵੀ ਕਿਹੜੀ ਬਿਲਡਿੰਗ ਦੇ ਵਿੱਚ ਸਕੂਲ ਆ, ਕਿਹੜੀ ਬਿਲਡਿੰਗ ਦੇ ਵਿੱਚ ਹਸਪਤਾਲ ਆ, ਤੇ ਕਿਹੜੀ ਬਿਲਡਿੰਗ ਦੇ ਵਿੱਚ ਉਹਨਾਂ ਦੇ ਫੌਜੀ ਆ। ਸੋ ਕਹਿੰਦੇ ਵੀ ਉਹ ਹਰ ਇੱਕ ਦੇ ਉੱਤੇ ਬੰਬਾਰਡਮੈਂਟ ਕਰ ਰਹੇ ਹੈਗੇ ਆ। ਕਹਿੰਦੇ ਵੀ ਇੱਥੋਂ ਤੱਕ ਮਾੜੀ ਸਿਚੁਏਸ਼ਨ ਆ ਵੀ ਫੂਡ ਸਪਲਾਈਜ਼ ਤੇ ਮੈਡੀਕਲ ਸਪਲਾਈਜ਼ ਤੇ ਯੂਨੀਵਰਸਿਟੀਜ਼, ਉਹਨਾਂ ਨੂੰ ਵੀ ਅੱਗਾਂ ਲਾ ਰਹੇ ਹੈਗੇ ਆ। ਸੋ ਉਹਨਾਂ, ਇਹ ਟੋਟਲੀ ਵਾਰ ਕ੍ਰਾਈਮ ਹੈਗਾ, ਇਹ ਕਹਿੰਦੇ ਵੀ ਟੈਰਰ ਹੈਗਾ ਯੂਕਰੇਨੀਅਨ ਲੋਕਾਂ ਦੇ ਉੱਤੇ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਯੂਰਪ ਦੇ ਵਿੱਚ ਨਿਊ ਵਰਲਡ ਆਰਡਰ ਨੂੰ ਲੈ ਕੇ ਕਮੈਂਟ ਆ ਰਹੇ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਅੱਜ ਇੱਥੋਂ ਜਾ ਰਹੇ ਆ ਬਰਸਲਸ ਨੂੰ, ਸਪੈਸ਼ਲ ਨਾਟੋ ਦੀ ਸਮਿਟ ਜਿਹੜੀ ਬੈਲਜੀਅਮ ਦੇ ਵਿੱਚ ਹੋ ਰਹੀ, ਉੱਥੇ ਉਹ ਸਾਰੇ ਆਪਣੇ ਯੂਰਪੀਅਨ ਜਿਹੜੇ ਮੁਲਕ ਆ, ਉਹ ਦੋਸਤ ਮੁਲਕ, ਉਹਨਾਂ ਨਾਲ ਗੱਲਬਾਤ ਕਰਨਗੇ। ਇਸੇ ਤਰ੍ਹਾਂ ਪੋਲੈਂਡ ਦੇ ਵਿੱਚ ਵੀ ਉਹ ਗੱਲਬਾਤ ਕਰਨਗੇ ਪੋਲੈਂਡ ਦੇ ਲੀਡਰਸ ਨਾਲ, ਤਾਂ ਕਿ ਇੰਟਰਨੈਸ਼ਨਲ ਜਿਹੜੀ ਕੋਸ਼ਿਸ਼ ਹੋ ਰਹੀ ਆ
ਉਸ ਨੂੰ ਇੱਕ ਤਰ੍ਹਾਂ ਦੇ ਨਾਲ ਸਾਰੇ ਮੁਲਕਾਂ ਨੂੰ ਇਕੱਠੇ ਕਰਕੇ ਰਸ਼ੀਆ ਦੇ ਅਗੇਂਸਟ ਐਕਸ਼ਨ ਲਿਆ ਜਾ ਸਕੇ, ਜਾਂ ਉਹਨਾਂ ਦੇ ਦਬਾਅ ਪਾਇਆ ਜਾ ਸਕੇ ਵੀ ਉੱਥੋਂ ਰਸ਼ੀਅਨਸ ਜਲਦੀ ਤੋਂ ਜਲਦੀ ਨਿਕਲਣ। ਤੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਕਿਹਾ ਆ, ਕਹਿੰਦੇ ਵੀ ਮੈਂ ਬਿਲਕੁਲ ਹਰ ਇੱਕ ਦੇ ਫੇਸ ਦੇ ਉੱਤੇ ਕਹੂੰਗਾ ਸਾਹਮਣੇ ਵੀ ਹੁਣ ਇਹ ਜਿਹੜਾ ਤੁਹਾਨੂੰ ਸਾਥ ਦੇਣਾ ਪੈਣਾ ਹੈਗਾ ਆ। ਯੂਕਰੇਨ ਦੇ ਵਾਰ ਵਿਡੋਜ਼ ਪ੍ਰੋਵਾਈਡਿੰਗ ਏਡ ਔਨ ਫਰੰਟ ਲਾਈਨਸ। ਸੋ ਜਿਹੜੇ ਯੂਕਰੇਨ ਦੇ ਫੌਜੀ ਸ਼ਹੀਦ ਹੋਏ ਆ, ਉਹਨਾਂ ਦੀਆਂ ਵਾਈਫਸ ਉਹ ਫਰੰਟ ਲਾਈਨ ਦੇ ਉੱਤੇ ਸਪੋਰਟ ਕਰ ਰਹੀਆਂ ਫੂਡ ਡਿਲੀਵਰੀ ਦੇ ਲਈ। ਤੁਸੀਂ ਦੇਖੋ, ਕੱਲ ਇੱਕ ਖਬਰ ਆਈ ਸੀ ਵੀ 12 ਬੱਚਿਆਂ ਦੀ ਮਾਂ ਉਹ ਵੀ ਆਪਣੇ ਮੁਲਕ ਦੇ ਲਈ ਲੜਦੀ ਹੋਈ ਸ਼ਹੀਦ ਹੋਈ ਆ। ਸੋ ਬਹੁਤ ਹੀ ਡੈਡੀਕੇਸ਼ਨ ਯੂਕਰੇਨੀਅਨ ਲੋਕਾਂ ਵੱਲੋਂ ਹੈਗੀ ਆ। ਸਟੋਲਨਬਰਗ ਨਾਟੋ ਦੇ ਸੈਕਟਰੀ ਜਨਰਲ, ਉਹਨਾਂ ਨੇ ਕਿਹਾ ਵੀ ਕੈਮੀਕਲ ਵੈਪਨਸ ਯੂਕਰੇਨ ਦੇ ਵਿੱਚ ਯੂਜ਼ ਹੋ ਸਕਦੇ ਹੈਗੇ ਆ, ਤੇ ਜੇ ਰਸ਼ੀਆ ਨੇ ਕੈਮੀਕਲ ਵੈਪਨਸ ਨੂੰ ਯੂਜ਼ ਕੀਤਾ ਤੇ ਉਹਦਾ ਜਿਹੜਾ ਨਤੀਜਾ ਆ ਬਹੁਤ ਹੀ ਖਤਰਨਾਕ ਹੋਊਗਾ। ਸੋ ਨਾਲ ਹੀ ਸਟੋਲਨਬਰਗ ਨਾਟੋ ਦੇ ਸੈਕਟਰੀ ਜਨਰਲ ਨੇ ਇਹ ਕਿਹਾ ਵੀ ਰਸ਼ੀਆ ਵਾਲਿਆਂ ਨੂੰ ਨਿਊਕਲੀਅਰ ਯੂਜ਼ ਦੇ ਸੰਬੰਧ ਦੇ ਵਿੱਚ ਜਿਹੜੀ ਬਿਆਨਬਾਜ਼ੀ ਆ ਉਹ ਇਮੀਡੀਏਟਲੀ ਬੰਦ ਕਰਨੀ ਚਾਹੀਦੀ ਆ। ਇਹਦੇ ਨਾਲ ਹੋਰ ਖਤਰਾ ਹੁੰਦਾ ਹੈਗਾ ਆ। ਨਾਟੋ ਦੇ ਲੀਡਰ ਐਕਸਪੈਕਟ ਕਰ ਰਹੇ ਆ ਵੀ ਹੋਰ ਮੇਜਰ ਇਨਕਰੀਜ਼ਸ ਹੋਊਗੀਆਂ ਈਸਟਰਨ ਫਲੈਂਕ ਡਿਪਲੋਇਮੈਂਟਸ ਦੇ ਵਿੱਚ। ਰਸ਼ੀਆ ਦਾ ਕਲਾਈਮੇਟ ਐਨਵਾਈ ਐਂਟੋਲੀ ਸ਼ੂਬਿਆਸ, ਜਿਹੜਾ ਕਲਾਈਮੇਟ ਦੇ ਸੰਬੰਧ ਦੇ ਮਾਮਲਿਆਂ ਦਾ ਇੰਚਾਰਜ ਸੀ, ਉਸ ਨੇ ਰਸ਼ੀਆ ਨੂੰ ਬਾਏ ਕਰ ਦਿੱਤਾ ਆ ਯੂਕਰੇਨ ਦੇ ਵਿੱਚ ਜੰਗ ਦੇ ਕਰਕੇ। ਉਹ ਕਹਿੰਦੇ ਵੀ ਮੈਂ ਵਲਾਡੀਮੀਰ ਪੁਟਿਨ ਦਾ ਸਾਥ ਨਹੀਂ ਦੇ ਸਕਦਾ। ਕ੍ਰੈਮਲਿਨ ਨੇ ਇਹਦੇ ਮਾਮਲੇ 'ਚ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਦਿੱਤਾ ਹੈਗਾ। ਵੀ 66 ਸਾਲਾਂ ਦਾ ਸ਼ੁਭਿਆਸ ਉਹ ਡਿਫੈਕਸ਼ਨ ਕਰ ਗਿਆ ਹੈਗਾ। ਨਾਟੋ ਦੇ ਸੈਕਟਰੀ ਜਨਰਲ ਸਟੋਲਨਬਰਗ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ। ਓਹਾਇਓ ਦੇ ਕੁਝ ਰੈਜ਼ੀਡੈਂਟਸ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰ ਰਹੇ ਆ ਵੀ ਓਹਾਇਓ ਦੇ ਵਿੱਚ ਯੂਕਰੇਨੀਅਨ ਫੈਮਲੀਜ਼ ਰਹਿੰਦੀਆਂ ਆ, ਕੁਝ ਯੂਕਰੇਨੀਅਨ ਰਿਫਿਊਜੀਜ਼ ਆ, ਵੀ ਉਹਨਾਂ ਨੂੰ ਉਹਨਾਂ ਪਰਿਵਾਰਾਂ ਦੇ ਨਾਲ ਲਿਆ ਕੇ ਜੋੜਿਆ ਜਾਵੇ। ਇੱਕ ਹੋਰ ਬਹੁਤ ਵੱਡੀ ਖਬਰ ਇਹ ਆ ਵੀ ਪੋਲੈਂਡ ਨੇ ਅੱਜ 45 ਰਸ਼ੀਅਨ ਸਪਾਈਜ਼ ਨੂੰ ਜਿਹੜੇ ਆ ਉਹ ਉੱਥੋਂ ਕੱਢ ਦਿੱਤਾ। ਹਾਲਾਂਕਿ ਰਸ਼ੀਅਨ ਕਹਿ ਰਹੇ ਆ ਵੀ ਸਾਡੇ 45 ਡਿਪਲੋਮੈਟ ਸੀਗੇ, ਪਰ ਪੋਲੈਂਡ ਕਹਿੰਦਾ ਵੀ ਨਹੀਂ, ਇਹ ਜਿਹੜੇ ਸਪਾਈ ਸੀਗੇ ਇਹ ਉਸ ਮੁਲਕ ਦੇ ਅਗੇਂਸਟ ਕੰਮ ਕਰਦੇ ਸੀਗੇ। ਮਾਰੀਓਜ਼ਕ ਕੈਮਨਿਸਕੀ ਮਿਨਿਸਟਰ ਆਫ ਇੰਟੀਰੀਅਰ ਤੇ ਐਡਮਿਨਿਸਟ੍ਰੇਸ਼ਨ ਹੈਗੇ ਪੋਲੈਂਡ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਅਸੀਂ 45 ਰਸ਼ੀਅਨ ਸਪਾਈ ਕੱਢ ਦਿੱਤੇ ਹੈਗੇ ਆ। ਪੋਲੈਂਡ ਦੀ ਇੰਟਰਨਲ ਸਿਕਿਉਰਿਟੀ ਏਜੰਸੀ ਨੇ ਇਹ ਦੱਸਿਆ ਵੀ ਸਾਨੂੰ ਸਾਰਾ ਜਿਹੜੀ ਆ ਇਨਫੋਰਮੇਸ਼ਨ ਮਿਲੀ ਆ ਵੀ ਇਹ ਸਾਡੇ ਮੁਲਕ ਦੇ ਉਲਟ ਕੰਮ ਕਰ ਰਹੇ ਹੈਗੇ ਆ। ਪੁਟਿਨ ਰਸ਼ੀਆ ਦੇ ਜੋ ਹੈਗੇ ਆ ਉਹ ਕਹਿੰਦੇ ਵੀ ਮੈਂ G20 ਸਮਿਟ ਜਿਹੜੀ ਇਸ ਸਾਲ ਦੇ ਐਂਡ ਦੇ ਵਿੱਚ ਹੋਣੀ ਹੈਗੀ ਆ ਉਸ ਨੂੰ ਅਟੈਂਡ ਕਰਾਂਗਾ। ਰਸ਼ੀਆ ਦੇ ਅੰਬੈਸਡਰ ਜੋ ਇੰਡੋਨੇਸ਼ੀਆ ਨੂੰ ਹੈਗੇ ਆ ਉਹਨਾਂ ਨੇ ਇਹ ਬਿਆਨ ਦਿੱਤੇ ਹੈਗੇ ਆ। ਯੂਕਰੇਨ ਦੇ ਰਿਫਿਊਜੀਜ਼ ਕਈ USA ਨੂੰ ਆਉਣਾ ਚਾਹੁੰਦੇ ਆ, ਜਾਂ ਕਈਆਂ ਦੇ ਰਿਸ਼ਤੇਦਾਰ ਇੱਥੇ ਆ, ਕਹਿੰਦੇ ਵੀ ਉਹਨਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਆ USA ਤੱਕ ਪਹੁੰਚਣ ਦੇ ਲਈ। ਯੂਕਰੇਨ ਨੇ ਇਹ ਵੀ ਕਲੇਮ ਕੀਤਾ ਆ ਵੀ ਰਸ਼ੀਆ ਨੇ 15 ਵਰਕਰਸ ਮੈਰੀਪੋਲ ਹਿਊਮੈਨਿਟੇਰੀਅਨ ਰਿਲੀਫ ਕਨਵੋਏ ਦੇ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਹੈਗੇ ਆ। ਸੋ ਵਰਕਰਸ ਨੂੰ ਰਸ਼ੀਅਨ ਫੋਰਸਸ ਨੇ ਕਿਡਨੈਪ ਕੀਤਾ ਹੈਗਾ। ਡਿਪਟੀ ਪ੍ਰਾਈਮ ਮਿਨਿਸਟਰ ਇਰੀਆਨਾ ਵਿਰਸ਼ਕ ਉਹਨਾਂ ਨੇ ਇਹ ਕਿਹਾ ਵੀ 11 ਬੱਸ ਡਰਾਈਵਰਸ ਤੇ 4 ਰੈਸਕਿਊ ਵਰਕਰਸ ਜੋ ਉੱਥੇ ਹੈਲਪ ਕਰਦੇ ਸੀ ਰੈਸਕਿਊ ਐਫਰਟ ਦੇ ਵਿੱਚ, ਉਹਨਾਂ ਨੂੰ ਕਬਜ਼ੇ 'ਚ ਲਿਆ ਗਿਆ ਆ। ਰਾਤੀ ਵੀ ਸਾਰੀ ਰਾਤ ਨਾਈਕ ਜੋ ਕੀਵ ਦੇ ਲਾਗੇ ਟਾਊਨ ਆ ਉੱਥੇ ਬੰਬਾਰਡਮੈਂਟ ਹੁੰਦੀ ਰਹੀ। ਬਹੁਤ ਜ਼ਿਆਦਾ ਜਿਹੜਾ ਆ ਮਾਲੀ ਨੁਕਸਾਨ ਉੱਥੇ ਹੋਇਆ ਹੈਗਾ। ਯੂਕਰੇਨ ਦੇ ਮਿਨਿਸਟਰ ਇਹ ਵੀ ਕਲੇਮ ਕਰ ਰਹੇ ਆ ਕਿ ਰਸ਼ੀਅਨ ਫੌਜੀ ਉਹ ਬੀਬੀਆਂ ਦਾ ਰੇਪ ਕਰ ਰਹੇ ਹੈਗੇ ਆ ਤੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਵੀ
ਯੂਕਰੇਨ ਦੀਆਂ ਫੋਰਸਿਸ ਇਹ ਕਹਿ ਰਹੀਆਂ ਵੀ ਅਸੀਂ 6 ਰਸ਼ੀਅਨ ਪਲੇਨ ਸ਼ਾਟ ਡਾਊਨ ਕਰ ਦਿੱਤੇ ਹੈਗੇ ਆ। ਦ ਕਮਾਂਡ ਆਫ ਏਅਰ ਫੋਰਸ ਆਰਮ ਫੋਰਸਿਸ ਆਫ ਯੂਕਰੇਨ, ਉਹਨਾਂ ਨੇ ਇਹ ਕਿਹਾ ਆ ਵੀ ਮਾਰਚ 22 ਨੂੰ 6 ਐਨਮੀ ਪਲੇਨਸ ਤੇ 5 ਕਰੂਜ਼ ਮਿਸਲ ਤੇ 5 UAVs ਤੇ 1 ਐਨਮੀ ਦਾ ਹੈਲੀਕਾਪਟਰ ਅਸੀਂ ਸਿੱਟ ਲਿਆ ਹੈਗਾ ਆ। ਸੋ ਰਸ਼ੀਅਨ ਫੋਰਸਿਸ ਯੂਕਰੇਨ ਦੀ ਕੈਪੀਟਲ ਦੇ ਉੱਤੇ ਲਗਾਤਾਰ ਬੰਬਾਰਡਮੈਂਟ ਕਰ ਰਹੇ ਹੈਗੇ ਆ। ਰਸ਼ੀਆ ਦੀਆਂ ਫੌਜਾਂ ਜੋ ਉਹਨਾਂ ਨੇ ਯੂਕਰੇਨ 'ਚ ਇਨਵੇਜਨ ਕੀਤਾ ਆ, ਕਹਿੰਦੇ ਪਈ ਉਹ ਰਸ਼ੀਅਨ ਫੌਜਾਂ ਦਾ ਲੋਸ ਅਫਗਾਨਿਸਤਾਨ ਦੇ ਲੋਸ ਨਾਲੋਂ ਜ਼ਿਆਦਾ ਹੋਇਆ ਜਿਸ ਟਾਈਮ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਰਸ਼ੀਅਨ ਫੌਜਾਂ ਗਈਆਂ ਸੀਗੀਆਂ। ਰਸ਼ੀਅਨ ਫੌਜਾਂ ਨੇ ਇੱਕ ਬ੍ਰਿਜ ਨੂੰ ਵੀ ਬੰਬਾਰਡ ਕਰ ਦਿੱਤਾ ਆ, ਜਿਹੜਾ ਕਿ 2 ਮੇਨ ਟਾਊਨ, ਇੱਕ ਚੈਰਿਨੇਵ ਤੇ ਕੀਵ, ਦੋਨਾਂ ਨੂੰ ਕੰਟੈਕਟ ਕਰਦਾ ਸੀਗਾ। ਸੋ ਇਸ ਬ੍ਰਿਜ ਨੂੰ ਬੰਬਾਰਡ ਕਰਕੇ ਉਹਨਾਂ ਨੇ ਤੋੜ ਦਿੱਤਾ ਹੈਗਾ। ਯੂਕਰੇਨ ਦੇ ਰਿਫਿਊਜੀ ਉਹਨਾਂ ਨੂੰ ਵਰਕ ਪਰਮਿਟ ਲੈਟਵੀਆ ਮੁਲਕ ਨੇ ਦੇ ਦਿੱਤਾ। 5000 ਦੇ ਕਰੀਬ ਲੋਕ ਜਿਹੜੇ ਲੈਟਵੀਆ 'ਚ ਗਏ ਆ, ਉਹਨਾਂ ਨੇ ਵਰਕ ਪਰਮਿਟ ਦੇ ਦਿੱਤਾ ਵੀ ਭਾਈ ਤੁਸੀਂ ਸਾਡੇ ਮੁਲਕ ਦੇ ਵਿੱਚ ਕੰਮ ਕਰ ਸਕਦੇ ਹੈਗੇ ਆ। ਸੋ ਇਹ ਯੂਕਰੇਨ ਤਾਂ ਰਸ਼ੀਅਨ ਜੋ ਜੰਗ ਚੱਲ ਰਿਹਾ ਉਹਦੀ ਬਾਬਤ ਆਪਾਂ ਮੇਜਰ ਕੀ ਕੁਝ ਵਾਪਰ ਰਿਹਾ ਉਹਦੇ ਆਲੇ ਦੁਆਲੇ ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ ਤੇ US ਦੀ ਸੁਪਰੀਮ ਕੋਰਟ ਦੀ ਜਸਟਿਸ ਨੋਮੀਨੀ ਕੇਤਨਜੀ ਬਰਾਊਨ ਜੈਕਸਨ, ਉਹਨਾਂ ਦੀ ਹੀਅਰਿੰਗ ਚੱਲ ਰਹੀ ਆ। ਅੱਜ ਤੀਜਾ ਦਿਨ ਲਗਾਤਾਰ ਹੋ ਗਿਆ ਆ। ਸੈਨੇਟ ਜੁਡੀਸ਼ਰੀ ਕਮੇਟੀ ਦੀ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਸੁਪਰੀਮ ਕੋਰਟ ਦੀ ਨੋਮੀਨੀ ਜੱਜ ਕੇਤਨਜੀ ਬਰਾਊਨ ਜੈਕਸਨ, ਉਹ ਬਿਲਕੁਲ ਲਗਾਤਾਰ ਤੀਜੇ ਦਿਨ ਉਹਨਾਂ ਦੀ ਹੀਅਰਿੰਗ ਚੱਲ ਰਹੀ ਹੈਗੀ ਆ। ਰਾਈਟ ਨਾਓ ਉਹ DC ਦੇ ਫੈਡਰਲ ਅਪੀਲ ਕੋਰਟਸ ਦੇ ਵਿੱਚ ਜੱਜ ਹੈਗੇ ਆ ਤੇ ਉਹਨਾਂ ਦਾ ਇੱਕ ਹੋਰ ਰਾਊਂਡ ਕੁਐਸਚਨਸ ਦਾ ਚੱਲੂਗਾ। ਜੇ ਉਹ ਕਨਫਰਮੇਸ਼ਨ ਹੋ ਜਾਂਦੀ ਆ ਕੇਤਨਜੀ ਬਰਾਊਨ ਜੈਕਸਨ ਦੀ, ਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਕਾਲੇ ਮੂਲ ਦੀ ਸੁਪਰੀਮ ਕੋਰਟ ਦੇ ਜਸਟਿਸ ਹੋਣਗੇ। ਤੇ ਇਹਨਾਂ ਦੀ ਜਿਹੜੀ ਕਨਫਰਮੇਸ਼ਨ ਆ, ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਅਪ੍ਰੈਲ ਦੇ ਮੇਬੀ ਪਹਿਲੇ ਹਫ਼ਤੇ, ਅਰਲੀ ਅਪ੍ਰੈਲ ਦੇ ਵਿੱਚ ਹੋ ਜਾਊਗੀ। GOP ਦੇ ਬਹੁਤ ਸਾਰੇ ਕੁਐਸਚਨਸ ਹੈਗੇ ਆ, ਉਹਨਾਂ ਨੇ ਜੱਜ ਜੈਕਸਨ ਦੇ ਕੋਲੋਂ ਪੁੱਛੇ ਹੈਗੇ ਆ। ਉਹਨਾਂ ਨੇ ਆਪਣਾ ਜਿਹੜਾ ਰੈਕਰਡ ਆ ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਡਿਫੈਂਡ ਕੀਤਾ। ਕਹਿੰਦੇ ਵੀ ਮੈਂ ਜੋ ਕੇਸ ਲੜੇ ਸੀ ਪਬਲਿਕ ਸੇਫਟੀ ਦੇ ਲਈ, ਸੋ ਮੈਂ ਹਜੇ ਵੀ ਉਹਨਾਂ ਦੇ ਉੱਤੇ ਸਟੈਂਡ ਕਰਦੀ ਹਾਂ। ਤੇ ਦੂਸਰਾ, ਉਹਨਾਂ ਨੇ ਲਾਅ ਇਨਫੋਰਸਮੈਂਟ ਦੇ ਸੰਬੰਧ ਦੇ ਵਿੱਚ ਜਦੋਂ ਕੁਐਸਚਨ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਮੇਰਾ ਖੁਦ ਦਾ ਭਰਾ ਪੁਲਿਸ ਦੇ ਵਿੱਚ ਹੈਗਾ ਆ, ਸੋ ਮੈਂ ਅੰਡਰਸਟੈਂਡ ਕਰਦੀ ਹਾਂ ਵੀ ਲਾਅ ਇਨਫੋਰਸਮੈਂਟ ਦੀ ਬਹੁਤ ਜ਼ਰੂਰਤ ਹੈਗੀ ਆ। ਆਪਾਂ ਨੂੰ ਪਤਾ ਹੀ ਆ ਪਿਛਲੇ ਕੁਝ ਮਹੀਨਿਆਂ ਤੋਂ, ਜਦੋਂ ਤੋਂ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ ਜਾਂ ਉਹ ਤੋਂ ਪਹਿਲਾਂ ਵੀ, ਅਮਰੀਕਾ ਦੇ ਵਿੱਚ ਬਹੁਤ ਆਰਗੇਨਾਈਜੇਸ਼ਨਸ ਇਹ ਕੋਸ਼ਿਸ਼ ਕਰ ਰਹੀਆਂ ਵੀ ਸਾਨੂੰ ਤਾਂ ਪੁਲਿਸ ਦੀ ਜ਼ਰੂਰਤ ਹੀ ਨਹੀਂ ਹੈਗੀ, ਵੀ ਪੁਲਿਸ ਵਾਲੇ ਧੱਕਾ ਬਹੁਤ ਕਰਦੇ ਆ। ਪਰ ਆਪਾਂ ਦੇਖਿਆ ਵੀ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਲੁੱਟਮਾਰ ਬਹੁਤ ਵਧੀ ਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਸੀ ਵੀ ਲਾਅ ਇਨਫੋਰਸਮੈਂਟ ਦੀ ਕਿੰਨੀ ਕੁ ਜ਼ਰੂਰਤ ਆ। ਉਹਨਾਂ ਨੇ ਕਿਹਾ ਮੇਰਾ ਖੁਦ ਦਾ ਭਰਾ ਲਾਅ ਇਨਫੋਰਸਮੈਂਟ ਪੁਲਿਸ ਆਫਿਸਰ ਆ, ਸੋ ਮੈਨੂੰ ਪਤਾ ਆ ਵੀ ਕਿੰਨੀ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ, ਵੀ ਮੈਂ ਉਸ ਦੇ ਹੱਕ ਦੇ ਵਿੱਚ ਹੈਗੀ ਆ। ਕਹਿੰਦੇ ਵੀ ਕ੍ਰਾਈਮ ਦਾ ਇਫੈਕਟ ਕਮਿਊਨਿਟੀ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਆ, ਸੋ ਉਹਦੇ ਕਰਕੇ ਸਾਨੂੰ ਲਾਅ ਇਨਫੋਰਸਮੈਂਟ ਦੀ ਜ਼ਰੂਰਤ ਹੈਗੀ ਆ। ਵੀ ਇਹ ਕੋਈ ਪੋਲੀਟੀਕਲ ਸਲੋਗਨ ਨਹੀਂ ਹੈਗਾ ਮੇਰੇ ਕੋਲ, ਪਰ ਇਹ ਬਿਲਕੁਲ ਜ਼ਰੂਰੀ ਹੈਗਾ ਆ। ਅੱਜ ਫਿਰ ਉਹਨਾਂ ਨੂੰ ਜੁਡੀਸ਼ੀਅਲ ਫਿਲਾਸਫੀ ਦੇ ਬਾਰੇ ਪੁੱਛਿਆ ਗਿਆ। ਉਹਨਾਂ ਨੇ ਫਿਰ ਆਪਣਾ ਜਿਹੜਾ ਸਟੈਂਡ ਆ ਉਹ ਸੇਮ ਹੀ ਰੱਖਿਆ। 58% ਅਮਰੀਕਨ ਇਹ ਕਹਿ ਰਹੇ ਆ ਵੀ ਸੈਨੇਟ ਨੂੰ ਵੋਟ ਕਰ ਦੇਣਾ ਚਾਹੀਦਾ ਆ ਜੱਜ ਜੈਕਸਨ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਦੇ ਨੋਮੀਨੀ ਦੇ ਲਈ। ਇਹ ਗੈਲਪ ਪੋਲਸ ਆ ਰਹੇ ਹੈਗੇ ਆ ਅਤੇ ਕੁਐਸਚਨ ਲਗਾਤਾਰ ਉਹਨਾਂ ਦੇ ਉੱਤੇ ਚੱਲ ਰਹੇ ਆ। ਰਿਪਬਲਿਕਨਸ ਸੈਨੇਟਰ ਜਿਹੜੇ ਹੈਗੇ ਆ, ਸੈਨੇਟਰ ਜੋਸ਼ ਹਾਲੇ ਆ ਮਜ਼ੂਰੀ ਤੋਂ, ਉਹਨਾਂ ਨੇ ਜੈਕਸਨ ਹੋਣਾ ਦੇ ਰੈਕਡ ਦੇ ਉੱਤੇ ਕਾਫੀ ਅਟੈਕ ਕੀਤਾ ਆ। ਖਾਸ ਕਰਕੇ ਜਿਹੜੀ ਉਹਨਾਂ ਨੇ ਇੱਕ ਚਾਈਲਡ ਪੋਰਨੋਗ੍ਰਾਫੀ ਕੇਸਿਸ ਦੇ ਵਿੱਚ ਸਜ਼ਾ ਦਿੱਤੀ ਸੀ ਉਹਨੂੰ ਲੈ ਕੇ। ਸੋ ਸੈਨੇਟਰ ਬੈਨ ਸੈਸੀ ਹੈਗੇ ਆ, ਸੈਨੇਟਰ ਟੈਡ ਕਰੂਜ਼ ਆ, ਸੈਨੇਟਰ ਮਾਈਕ ਲੀ, ਸੈਨੇਟਰ ਜੌਨ
ਕੌਰਨੀ, ਸੈਨੇਟਰ ਲਿੰਡਸੇ ਗ੍ਰਾਮ ਤੇ ਸੈਨੇਟਰ ਚੱਕ ਗ੍ਰੈਸਲੀ। ਇਹ ਰਿਪਬਲਿਕਨ ਸੈਨੇਟਰਸ ਹੈਗੇ ਇਸ ਵੇਲੇ। ਇਸ ਕਮੇਟੀ ਜਿਹੜੀ ਉਹਨਾਂ ਨੂੰ ਕੁਐਸਚਨ ਕਰ ਰਹੇ ਹੈਗੇ ਆ। ਤੇ ਡੈਮੋਕ੍ਰੇਟਸ ਹੋਰ ਵੀ ਰਿਪਬਲਿਕਨ ਹੈਗੇ ਆ, ਮਾਰਸ਼ਾ ਬਲੈਕਬਰਨ, ਥੌਮ ਟਿਲਸ, ਜੌਨ ਕੈਨੇਡੀ, ਟੌਮ ਕਾਟਨ। ਤੇ ਡੈਮੋਕ੍ਰੇਟਸ ਜਿਹੜੇ ਆ ਸੈਨੇਟਰ ਡਿਕ ਡਰਵਿਨ ਇਹ ਕਮੇਟੀ ਦੇ ਚੇਅਰਮੈਨ ਵੀ ਹੈਗੇ ਆ। ਤੇ ਲੱਗਦਾ ਨਹੀਂ ਵੀ ਕੋਈ ਵੀ ਡੈਮੋਕ੍ਰੇਟ ਜੱਜ ਜੈਕਸਨ ਦੇ ਅਗੇਂਸਟ ਵੋਟ ਪਾਊਗਾ। ਇਸੇ ਤਰ੍ਹਾਂ ਡੈਮੋਕ੍ਰੇਟਸ ਸੈਨੇਟਰ ਪੈਟਰਿਕ ਲੇਹੀ, ਡਾਇਨ ਫਾਈਨਸਟਾਈਨ, ਸੈਨੇਟਰ ਸ਼ੈਲਡਨ ਵਾਈਟ ਹਾਊਸ, ਐਮੀ ਕਲੋਵਚਰ, ਕ੍ਰਿਸ ਕੂਨਜ਼, ਰਿਚਰਡ ਬਲੂਮੈਂਥਲ ਤੇ ਸੈਨੇਟਰ ਮੈਜੀ ਹੀਰੋਨੋ, ਕੋਰੀ ਬੁੱਕਰ, ਐਲੈਕਸ ਪਡੀਆ ਸਾਡੇ ਕੈਲੀਫੋਰਨੀਆ ਤੋਂ ਸੈਨੇਟਰ, ਸੈਨੇਟਰ ਜੌਨ ਓਸਫ ਜਾਰਜੀਆ ਤੋਂ। ਇਹ ਇਸ ਕਮੇਟੀ ਦੇ ਸਾਰੇ ਮੈਂਬਰ ਹੈਗੇ ਆ। ਸੋ ਹੋਪਫੁਲੀ ਜੱਜ ਜੈਕਸਨ ਉਹਨਾਂ ਦੀ ਕਨਫਰਮੇਸ਼ਨ ਹੋ ਜਾਊਗੀ। ਅਗਲੀ ਖਬਰ ਵੱਲ ਚੱਲੀਏ। ਕੁਛ ਦਿਨ ਪਹਿਲਾਂ ਚਾਈਨਾ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਹਾਦਸਾ ਵਾਪਰਿਆ ਸੀ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਚਾਈਨਾ ਦਾ ਈਸਟਰਨ ਫਲਾਈਟ, ਉਹਨਾਂ ਦਾ 에ਅਰਲਾਈਨ 5735, ਜਿਹਦੇ ਵਿੱਚ 133 ਦੇ ਕਰੀਬ ਸਵਾਰੀਆਂ ਸੀਗੀਆਂ, ਤੇ ਜਿਸ ਦਾ ਐਕਸੀਡੈਂਟ ਹੋ ਗਿਆ ਤੇ ਜਹਾਜ਼ ਕ੍ਰੈਸ਼ ਕਰ ਗਿਆ। ਤੇ 9 ਕਰੂ ਮੈਂਬਰਸ ਤੇ 123 ਜਿਹੜੇ ਪੈਸੇਂਜਰ ਸੀਗੇ ਉਹਨਾਂ ਦੀ ਮੌਤ ਹੋ ਗਈ ਜਿਸ ਟਾਈਮ ਜਿਹੜਾ ਜਹਾਜ਼ ਆ ਉਹ ਕ੍ਰੈਸ਼ ਹੋਇਆ। ਉਹਦੇ ਸੰਬੰਧ ਦੇ ਵਿੱਚ ਚਾਈਨੀਜ਼ ਅਥਾਰਟੀਜ਼ ਨੇ ਹੁਣ ਇਹ ਕਿਹਾ ਵੀ ਸਾਨੂੰ ਬਲੈਕ ਬਾਕਸ ਮਿਲ ਗਿਆ ਹੈਗਾ। ਤੇ ਪਰ ਇਹ ਜਿਹੜਾ ਬਲੈਕ ਬਾਕਸ ਆ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਆ। ਇਨਵੈਸਟੀਗੇਟਰਸ ਇਸ ਨੂੰ ਇਨਵੈਸਟੀਗੇਟ ਕਰਨਗੇ। ਫਲਾਈਟ ਡਾਟਾ ਰਿਕਾਰਡਰ ਤੇ ਜਿਹੜੀ ਕਾਕਪਿਟ ਵੌਇਸ ਰਿਕਾਰਡਰ ਆ, ਦੋਨਾਂ ਨੂੰ ਹੀ ਦੇਖਿਆ ਜਾਊਗਾ। ਸੋ ਇਹ ਜੋ ਪਲੇਨ ਸੀ ਇਹ ਕੋਮਿੰਗ ਨੂੰ ਚੱਲਿਆ ਸੀ ਗੋਨਜੋਗ ਟਾਊਨ ਤੋਂ, ਤੇ ਫਲਾਈਟ ਸਕਸੈਸਫੁਲੀ ਕਹਿੰਦੇ ਪਈ 12 ਵਾਰ ਦਰਜਨਾਂ ਵਾਰੀ ਇਹ ਜਾਂਦੀ ਆਉਂਦੀ ਰਹੀ ਹੈਗੀ ਆ, ਕਦੇ ਵੀ ਪ੍ਰੋਬਲਮ ਨਹੀਂ ਆਈ ਹੈਗੀ। ਸੋ ਜਿੰਨੇ ਵੀ ਲੋਕ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ ਆ ਉਹਨਾਂ ਦੇ ਸਾਰੇ ਜਿਹੜੇ ਪਰਿਵਾਰਕ ਮੈਂਬਰਸ ਆ ਉਹ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਹੈਗੇ ਆ ਤਾਂ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਜਿਹੜੇ ਰਿਮੇਨਸ ਆ ਉਹ ਕਲੈਕਟ ਕਰ ਸਕਣ, ਉਹ ਲੈ ਸਕਣ। 132 ਲੋਕ ਉਹ ਪੂਰੀ ਤਰ੍ਹਾਂ ਕਨਫਰਮ ਆ ਪਈ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਜਿਹੜੇ ਰੈਸਕਿਊਰਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦੇ ਵਾਲਟਸ ਜਾਂ ਸਮਾਨ ਉੱਥੋਂ ਕਿੱਦਾਂ ਜਿਹੜਾ ਰਿਕੋਗਨਾਈਜ਼ ਕੀਤਾ ਜਾਵੇ, ਉਸ ਨੂੰ ਕਲੈਕਟ ਕੀਤਾ ਜਾਵੇ ਤਾਂ ਕਿ ਲੋਕ ਆਇਡੈਂਟੀਫਾਈ ਹੋ ਸਕਣ। ਅਗਲੀ ਖਬਰ ਓਕਲਾਹੋਮਾ ਤੋਂ ਆ ਰਹੀ ਆ। ਬਹੁਤ ਹੀ ਦਰਦਨਾਕ ਖਬਰ। 6 ਬੱਚਿਆਂ ਦੀ ਮੌਤ ਹੋ ਗਈ ਆ ਇੱਕ ਕਾਰ ਐਕਸੀਡੈਂਟ ਦੇ ਵਿੱਚ। ਇਹ ਜੋ ਕਾਰ ਸੀਗੀ ਕਹਿੰਦੇ ਓਕਲਾਹੋਮਾ ਹਾਈਵੇ ਪੈਟਰੋਲ ਦੇ ਮੁਤਾਬਕ, ਜਿਹਦੇ ਵਿੱਚ 6 ਟੀਨੇਜਰ ਸਟੂਡੈਂਟ ਸੀਗੇ, ਇਹ ਇੱਕ ਸੈਮੀ ਟਰੱਕ ਦੇ ਨਾਲ ਕੋਲਾਈਡ ਕਰ ਗਈ। ਉਹਦੇ ਨਾਲ ਇਹਦਾ ਐਕਸੀਡੈਂਟ ਹੋ ਗਿਆ ਟੀਸ਼ੋਮਿੰਗੋ ਟਾਊਨ ਓਕਲਾਹੋਮਾ ਦੇ ਵਿੱਚ। ਜੋ ਕਾਰ ਸੀ ਉਹਦੇ ਵਿੱਚ 4 ਸੀਟਾਂ ਸੀ, 4 ਜਣਿਆਂ ਦੀ ਸੀਟ ਸੀ ਪਰ 6 ਜਣੇ ਬੈਠੇ ਸੀਗੇ। 16 ਸਾਲਾਂ ਦਾ ਜਿਹੜਾ ਡਰਾਈਵਰ ਸੀ ਉਹ ਫਰੰਟ ਸੀਟ ਦੇ ਉੱਤੇ ਸੀਗਾ। ਉਸਨੇ ਬੈਲਟ ਤਾਂ ਜ਼ਰੂਰ ਪਾਈ ਹੋਈ ਸੀ। 2015 ਦੀ ਸ਼ੈਵੀ ਸਪਾਰਕ ਕਾਰ ਸੀਗੀ ਜਿਹੜੀ ਕਿ ਇੱਕ ਰੌਕ ਹਾਲਰ ਜਿਹੜਾ ਸੈਮੀ ਟਰੱਕ ਆ ਉਹਦੇ ਨਾਲ ਟਕਰਾ ਗਈ। ਇਹ ਛੋਟਾ ਜਿਹਾ ਸ਼ਹਿਰ ਹੈਗਾ ਆ ਟੀਸ਼ੋਮਿੰਗੋ, ਬੜਾ ਪੇਂਡੂ ਟਾਊਨ ਆ, ਰੂਰਲ ਟਾਊਨ ਹੈਗਾ, 3000 ਪੋਪੂਲੇਸ਼ਨ ਵਾਲਾ, 100 ਮੀਲ ਸਾਊਥ ਈਸਟ ਆਫ ਓਕਲਾਹੋਮਾ ਸਿਟੀ ਦੇ ਵਿੱਚ। ਸੋ ਇਹਦੇ ਨਾਲ ਐਕਸੀਡੈਂਟ ਦੇ ਬਾਅਦ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈਗੀ ਆ, 16 ਸਾਲਾਂ ਦਾ ਡਰਾਈਵਰ ਸੀ, 3 15 ਸਾਲਾਂ ਦੇ ਬੱਚੇ ਸੀ ਤੇ 2 17 ਸਾਲਾਂ ਦੇ ਬੱਚੇ ਸੀ। ਇਹ ਹਾਈਵੇ ਪੈਟਰੋਲ ਨੇ ਦੱਸਿਆ ਆ। ਜਿਹੜੀ ਬੱਚੀ ਆ ਉਹਦਾ ਨਾਮ ਹਜੇ ਤੱਕ ਨਹੀਂ ਦੱਸਿਆ। ਹਾਈਵੇ ਪੈਟਰੋਲ ਨੇ ਡਰਾਈਵਰ ਸੀਗਾ ਜੋ ਸੈਮੀ ਟਰੱਕ ਦਾ, ਉਸ ਦਾ ਨਾਮ ਜ਼ਰੂਰ ਡਿਕਲੇਅਰ ਕਰ ਦਿੱਤਾ ਪਈ 51 ਸਾਲਾਂ ਦਾ ਬੈਲੇਡੋਨ ਬਰਟਨ, ਜਿਹੜਾ ਹੈ ਵਰਨੇਵਿਲ ਟਾਊਨ ਓਕਲਾਹੋਮਾ ਤੋਂ ਹੈਗਾ ਆ। ਕ੍ਰੈਸ਼ ਦੀ ਹਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਇਹ ਪਤਾ ਨਹੀਂ ਚੱਲ ਰਿਹਾ ਵੀ
ਕਿਉਂ ਇਹ ਜਿਹੜਾ ਐਕਸੀਡੈਂਟ ਹੋਇਆ ਆ। ਤੀਸ਼ੋਮਿੰਗੋ ਪਬਲਿਕ ਸਕੂਲ ਸੁਪਰਡੈਂਟ ਬੋਬੀ ਵੇਟਮੈਨ ਨੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਆ ਵੀ ਇਹ ਸਾਡੇ ਸਕੂਲ ਦਾ ਬਹੁਤ ਹੀ ਵੱਡਾ ਲਾਸ ਹੋਇਆ ਹੈ, ਕਿਉਂਕਿ ਸਾਡੇ ਸਕੂਲ ਦੇ ਇੰਨੇ ਬੱਚੇ ਯੰਗ ਬੱਚੇ ਜਿਹੜੇ ਆ ਉਹ ਐਕਸੀਡੈਂਟ ਦੇ ਵਿੱਚ ਮਾਰੇ ਗਏ ਹੈਗੇ ਆ। ਇਹ ਸੇਮ ਐਕਸੀਡੈਂਟ ਜਿਹੜਾ ਹੋਇਆ ਆ, 9 ਲੋਕ ਇੱਕ ਮਾਰੇ ਗਏ ਸੀ ਹਫ਼ਤਾ ਕੁ ਪਹਿਲਾਂ ਇੱਕ ਐਕਸੀਡੈਂਟ ਦੇ ਵਿੱਚ, ਜਿਹਦੇ ਵਿੱਚ ਆਪਾਂ ਨੂੰ ਯਾਦ ਹੋਊਗਾ ਸਰੋਤਿਆਂ ਨੂੰ, ਆਪਾਂ ਖਬਰ ਵੀ ਸਾਂਝੀ ਕੀਤੀ ਸੀ। 6 ਮੈਂਬਰ ਸੀਗੇ ਨਿਊ ਮੈਕਸੀਕੋ ਕਾਲਜ ਦੀ ਗੋਲਫ ਦੀ ਟੀਮ ਦੇ, ਤੇ ਉਹਨਾਂ ਦਾ ਕੋਚ ਸੀ ਤੇ 2 ਜਣੇ ਹੋਰ ਡਰਾਈਵਰ, ਉਹ ਵੀ 13 ਸਾਲਾਂ ਦਾ ਬੱਚਾ ਉਹਨਾਂ ਨੂੰ ਚਲਾਉਂਦਾ ਸੀ। ਸੋ ਬਹੁਤ ਹੀ ਮਾੜੀ ਖਬਰ ਆਈ ਆ। ਸੋ ਆਪਾਂ ਨੂੰ ਪਤਾ ਆ ਵੀ 16-17 ਸਾਲਾਂ ਦੇ ਬੱਚੇ, ਉਹਨਾਂ ਦੇ ਪੇਰੈਂਟਸ ਦੇ ਉੱਤੇ ਕੀ ਕੁਝ ਵਾਪਰਦਾ ਹੋਊਗਾ। ਬਹੁਤ ਹੀ ਦਰਦਨਾਕ ਖਬਰ ਆ। ਅਗਲੀ ਖਬਰ ਕੈਲੀਫੋਰਨੀਆ ਆਪਣੀ ਗੋਲਡਨ ਸਟੇਟ ਤੋਂ ਆ ਰਹੀ ਆ। ਇੰਨੀਆਂ ਜ਼ਿਆਦਾ ਹੇਰਾਫੇਰੀ ਦੀਆਂ, ਚੋਰੀ ਦੀਆਂ ਕਾਲਾਂ ਆਉਂਦੀਆਂ ਆ, ਲੋਕ ਪੂਰੀ ਤਰ੍ਹਾਂ ਤੰਗ ਹੋ ਚੁੱਕੇ ਆ। ਹਰ ਰੋਜ਼ ਤੁਹਾਨੂੰ 15-15, 20 ਕਾਲਾਂ ਆਉਂਦੀਆਂ ਆ। ਕਦੇ ਕਹਿੰਦੇ ਜੀ ਤੁਹਾਡੇ ਬਿਜਲੀ ਦੇ ਬਿੱਲ ਮਾਫ ਕਰ ਦਾਂਗੇ, ਅੱਧੇ ਕਰ ਦਾਂਗੇ, ਕਦੇ ਕੁਛ, ਕਦੇ ਜੀ ਤੁਹਾਡਾ AT&T ਦਾ ਬਿੱਲ, ਕੌਮਕਾਸਟ ਦਾ ਬਿੱਲ ਡਾਊਨ ਕਰ ਦਾਂਗੇ। ਸੋ ਭਾਈ ਮੇਕ ਸ਼ੋਰ ਰੱਖਿਆ ਕਰੋ। ਬਹੁਤ ਸਾਰੇ ਲੋਕ ਰਗੜ ਹੋ ਰਹੇ ਆ। ਬਹੁਤੇ ਜੋ ਲੋਕ ਇਹ ਫਰਾਡ ਕਰ ਰਹੇ ਹੈ ਇੰਡੀਆ ਤੋਂ ਹੀ ਆ। ਇੰਡੀਆ 'ਚ ਕੰਪਨੀਆਂ ਸੈੱਟ ਕੀਤੀਆਂ ਆ। ਜਦੋਂ ਤੁਸੀਂ ਉਹਨਾਂ ਨੂੰ ਪੰਜਾਬੀ ਭਾਸ਼ਾ 'ਚ ਆਪਣੀ 'ਚ ਫਿਰ ਜਵਾਬ ਦਿੰਦੇ ਆ, ਫਿਰ ਉਹ ਪੰਜਾਬੀ ਹਿੰਦੀ ਤੇ ਆ ਜਾਂਦੇ ਆ। ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਪਤਾ ਹੈਗਾ ਆਲਰੇਡੀ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਪਲੀਜ਼ ਜਿੱਦਾਂ ਦੀਆਂ ਇਹ ਸਕੈਮ ਕਾਲਾਂ ਆਉਂਦੀਆਂ ਨਾ, ਵੀ ਤੁਹਾਡੇ ਅੱਧੇ ਬਿੱਲ ਦੇ ਦਾਂਗੇ, ਤੁਹਾਨੂੰ ਆਹ ਕਰ ਦਾਂਗੇ, ਆਹ ਕਰ ਦਾਂਗੇ, ਇੱਦਾਂ ਦਾ ਕੁਛ ਨਹੀਂ ਹੁੰਦਾ। ਆਪਾਂ ਨੂੰ ਪਤਾ ਆ ਅਮਰੀਕਾ ਦੇ ਵਿੱਚ ਜੇ ਬਾਥਰੂਮ ਤੇ ਵੀ, ਜੇ ਕਿਤੇ ਗੈਸ ਸਟੇਸ਼ਨ ਤੇ ਵੀ ਜਾਓ ਨਾ, ਬਹੁਤ ਵਾਰ ਅਗਲੇ ਗੈਸ ਸਟੇਸ਼ਨ ਦਾ ਬਾਥਰੂਮ ਨਹੀਂ ਯੂਜ਼ ਕਰ ਦਿੰਦੇ ਵੀ ਭਾਈ ਤੁਸੀਂ ਇੱਥੋਂ ਕੁਛ ਖਰੀਦਿਆ ਵੀ ਆ ਕਿ ਨਹੀਂ। ਹਾਲਾਂਕਿ ਰੂਲ ਆ ਇੱਥੇ ਵੀ ਤੁਹਾਨੂੰ ਬਾਥਰੂਮ ਯੂਜ਼ ਕਰਨ ਲਈ ਚਾਬੀ ਦੇਣੀ ਪੈਣੀ ਆ। ਸੋ ਨਥਿੰਗ ਇਜ਼ ਫ੍ਰੀ। ਜੇ ਤੁਹਾਨੂੰ ਬਹੁਤ ਲੱਗਦਾ ਨਾ ਈਜ਼ੀ ਆ, ਉਹਦਾ ਮਤਲਬ ਇਹ ਆ ਵੀ ਉਹ ਫਰਾਡ ਹੀ ਆ। ਹੁਣ ਇੱਕ ਨਵਾਂ ਫਰਾਡ ਇਹ ਆ ਵੀ ਹੁਣ ਲੋਕ ਟੈਕਸਟ ਕਰ ਰਹੇ ਹੈਗੇ ਆ ਤੁਹਾਡੇ ਟੈਕਸਟ ਮੈਸੇਜ ਦੇ ਉੱਤੇ ਵੀ ਕੈਲੀਫੋਰਨੀਆ EDD ਸ਼ੋ ਕਰੇ, ਕੈਲੀਫੋਰਨੀਆ ਅਨਪਲਾਇਮੈਂਟ ਆਫਿਸ ਬਣ ਕੇ, ਤੇ ਜਾਂ ਬੈਂਕ ਆਫ ਅਮਰੀਕਾ, ਵੀ ਤੁਹਾਨੂੰ ਜਿਹੜੇ ਪੈਸੇ ਆ ਉਹ ਗਲਤ ਗਏ ਹੈਗੇ ਆ, ਉਹ ਤੁਸੀਂ ਵਾਪਸ ਤੁਹਾਨੂੰ ਜਿਹੜੇ ਜਮ੍ਹਾਂ ਕਰਾਉਣੇ ਪੈਣੇ ਹੈਗੇ ਆ। ਉਹਦੇ ਉੱਤੇ ਲਿੰਕ ਵੀ ਉਹ ਇੱਦਾਂ ਦਾ ਹੀ ਸ਼ੋ ਕਰਦੇ ਆ, edd.ca.gov। ਸੋ ਤੁਹਾਨੂੰ ਬਿਲਕੁਲ ਇੱਦਾਂ ਲੱਗਦਾ ਬਿਲਕੁਲ ਇਹ ਸਹੀ ਹੈਗਾ। ਜਦੋਂ ਤੋਂ ਹੀ ਪੈਂਡੇਮਿਕ ਸਟਾਰਟ ਹੋਇਆ, $181 ਬਿਲੀਅਨ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਇੰਸ਼ੋਰੈਂਸ ਦੀਆਂ ਪੇਮੈਂਟਸ ਦਿੱਤੀਆਂ ਗਈਆਂ ਆ। ਸੋ ਬਹੁਤ ਵੱਡਾ ਅਮਾਊਂਟ ਫਰਾਡਸਟਰਸ ਦੇ ਕੋਲ ਗਿਆ ਹੈ। EDD ਦੇ ਡਾਇਰੈਕਟਰ ਮਾਈਕਲ ਵਰਨਿਕ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਵਰਨਿਕ ਨੇ ਇਹ ਕਿਹਾ ਵੀ ਮੈਂ ਕਲੋਜ਼ ਕੰਟੈਕਟ ਦੇ ਵਿੱਚ ਹੈਗਾ EDD ਦੇ ਨਾਲ। ਜਦੋਂ ਤੋਂ ਹੀ ਪੈਂਡੇਮਿਕ ਸ਼ੁਰੂ ਹੋਈ ਆ, ਬਹੁਤ ਲੋਕਾਂ ਨੂੰ ਗਲਤੀ ਨਾਲ ਪੈਸੇ ਗਏ ਹੈਗੇ ਆ। ਹਜੇ 2 ਲੱਖ ਦੇ ਕਰੀਬ ਲੋਕਾਂ ਨੂੰ ਪੈਸੇ ਮਿਲੇ ਵੀ ਨਹੀਂ ਪਹਿਲਾਂ, ਤੇ ਉਹ ਹੁਣ ਕੋਸ਼ਿਸ਼ ਕਰ ਰਹੇ ਆ, ਤੇ ਜਿਹੜੇ ਕਿ ਘਟ ਕੇ ਨੰਬਰ 6000 ਤੱਕ ਆ ਗਏ ਆ। ਵਰਨਿਕ ਨੇ ਇਹ ਕਿਹਾ ਵੀ ਅਨਪਲਾਇਮੈਂਟ ਇੰਸ਼ੋਰੈਂਸ ਬਿਲਕੁਲ ਪ੍ਰਾਇਮਰੀ ਟਾਰਗੇਟ ਆਇਡੈਂਟੀ ਥੈਫਟ ਦਾ ਹੁੰਦਾ ਹੈਗਾ ਆ, ਜਾਂ ਡਿਸੇਬਿਲਟੀ ਇੰਸ਼ੋਰੈਂਸ। ਸੋ EDD ਨੇ ਵਾਰਨਿੰਗ ਦਿੱਤੀ ਹੈਗੀ ਆ ਕੈਲੀਫੋਰਨੀਅਨਸ ਨੂੰ, ਟਿਪਸ ਵੀ ਦਿੱਤੀਆਂ ਆ। ਉਹ ਕਹਿੰਦੇ ਵੀ ਕਦੇ ਵੀ ਤੁਸੀਂ, ਜੇ ਤੁਹਾਨੂੰ ਟੈਕਸਟ ਮੈਸੇਜ ਆਉਂਦਾ ਹੈਗਾ ਵੀ ਮੰਨ ਲਓ ਵੀ ਤੁਹਾਡੀ ਅਨਪਲਾਇਮੈਂਟ ਅਪਰੂਵ ਹੋ ਗਈ ਆ, ਜਾਂ ਤੁਹਾਨੂੰ ਆਹ ਪੈਸੇ ਮਿਲਣੇ ਆ, ਉਸ ਲਿੰਕ ਨੂੰ ਕਦੇ ਵੀ ਆਪਣੇ ਨੂੰ ਔਨ ਨਾ ਕਰੋ ਜੇ ਟੈਕਸਟ ਮੈਸੇਜ ਦੇ ਉੱਤੇ ਆਉਂਦਾ। ਤੇ ਜੇ ਕਿਸੇ ਤਰ੍ਹਾਂ ਦਾ ਮੈਸੇਜ ਆਉਂਦਾ ਵੀ ਰੀਐਕਟੀਵੇਟ ਕਰੋ ਆਪਣਾ ਡੈਬਿਟ ਕਾਰਡ, ਉਹ ਵੀ ਸਕੈਮ ਹੈਗਾ। UI ਆਨਲਾਈਨ ਦੇ ਉੱਤੇ ਲੌਗਇਨ ਕਰਕੇ ਵੈਰੀਫਾਈ ਕਰੋ ਵੀ ਇਹ EDD ਦਾ ਟੈਕਸਟ ਮੈਸੇਜ ਲੈਜੀਟੀਮੇਟ ਆ, ਵੀ ਸਹੀ ਵੀ ਆ ਜਾਂ ਗਲਤ ਹੀ ਆ। ਬੈਂਕ ਆਫ ਅਮਰੀਕਾ ਨੂੰ ਕਾਲ ਕਰੋ, ਸੇਮ ਫੋਨ ਯੂਜ਼ ਕਰਕੇ, ਜਿਹੜਾ ਡੈਬਿਟ ਕਾਰਡ ਦੇ ਪਿੱਛੇ ਜਿਹੜੇ ਤੁਹਾਨੂੰ ਮਿਲੇ ਹੈਗੇ ਆ, ਜੇ ਜਦੋਂ ਤੁਸੀਂ ਅਨਪਲਾਇਮੈਂਟ ਲੈਂਦੇ ਜਾਂ ਡਿਸੇਬਿਲਟੀ ਲੈਂਦੇ ਆ, ਵੀ ਭਾਈ ਮੈਨੂੰ ਇੱਦਾਂ ਦਾ ਮੈਸੇਜ ਆਇਆ ਸੀ, ਇਹ ਸਹੀ ਆ ਜਾਂ ਗਲਤ ਹੈਗਾ। ਜੇ ਕਹਿੰਦੇ ਤੁਹਾਨੂੰ ਲੱਗਦਾ ਹੈ ਵੀ ਸਸਪੀਸ਼ੀਅਸ ਟੈਕਸਟ ਮੈਸੇਜਸ ਆ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਰਿਸਪੌਂਸ ਨਾ ਕਰੋ। EDD ਜੋ ਡਿਪਾਰਟਮੈਂਟ ਆ, ਉਹ ਤੁਹਾਨੂੰ ਜਿਹੜੀ ਟੈਕਸਟ ਮੈਸੇਜਸ ਸੈਂਡ ਕਰਦੀ ਹੈਗੀ ਆ, ਉਹ ਨੰਬਰ 2 ਹੀ ਨੰਬਰ ਹੈਗੇ ਆ, 510-74 ਜਾਂ 918-06। ਸੋ ਜਿੰਨੀਆਂ ਵੀ ਕੈਲੀਫੋਰਨੀਆ ਦੇ ਵਸਿੰਦੇ ਹੈਗੇ ਆ, ਤੁਹਾਨੂੰ ਕਿਸੇ ਤਰ੍ਹਾਂ ਦੀਆਂ ਸਸਪੀਸ਼ੀਅਸ ਸੈੱਲਫੋਨ ਕਾਲਸ ਆਉਂਦੀਆਂ ਹੈਗੀਆਂ, ਈਮੇਲ ਫਿਸ਼ਿੰਗ ਕਮਿਊਨੀਕੇਸ਼ਨ ਆਉਂਦੀ ਹੈਗੀ ਆ, ਉਹ ਕੋਸ਼ਿਸ਼ ਕਰੋ ਉਸ ਨੂੰ ਫੈਡਰਲ ਟ੍ਰੇਡ ਕਮਿਊਨੀਕੇਸ਼ਨ FTCC
ਦੇ ਕੋਲ ਰਿਪੋਰਟ ਕਰੋ। ਉਹਨਾਂ ਦਾ report.fraud.ftc.gov ਕਰਕੇ ਵੈਬਸਾਈਟ ਹੈਗਾ ਆ, ਜਾਂ ਉਹਨਾਂ ਦੀ ਇੱਕ ਈਮੇਲ ਵੀ ਹੈਗੀ ਆ reportphishing@apwg.org। ਤੁਸੀਂ ਗੂਗਲ ਦੇ ਉੱਤੇ ਸਰਚ ਵੀ ਕਰ ਸਕਦੇ ਹੈਗੇ ਆ। ਸੋ ਜਾਂ ਉਹਨਾਂ ਦਾ EDT ਨੇ ਆਪਣਾ ਨੰਬਰ ਵੀ ਦਿੱਤਾ ਹੈ 1800-229-6297। ਸੋ ਇੱਦਾਂ ਦੇ ਜਿਹੜੇ ਫਰਾਡ ਆ ਉਹਨਾਂ ਤੋਂ ਬਚ ਕੇ ਰਹੋ। ਅਗਲੀ ਖਬਰ ਆਪਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਮੌਰਗੇਜ ਰੀਫਾਈਨਾਂਸ ਦੀ ਡਿਮਾਂਡ 14% ਘਟ ਗਈ ਹੈਗੀ ਆ, ਕਿਉਂਕਿ ਇੰਟਰਸਟ ਰੇਟ ਵੱਧ ਗਏ ਆ। ਹੁਣ 30 ਈਅਰ ਫਿਕਸ ਮੌਰਗੇਜ ਇੰਟਰਸਟ ਰੇਟ ਜਿਨ੍ਹਾਂ ਦੇ ਲੋਨ 6,47,200 ਤੋਂ ਥੱਲੇ ਹੈਗੇ ਆ, ਉਹ ਇੰਟਰਸਟ ਰੇਟ 4.5% ਹੋ ਗਿਆ, ਜੋ ਕਿ ਪਿਛਲੇ ਹਫ਼ਤੇ 4.27% ਸੀਗੇ। ਮੌਰਗੇਜ ਐਪਲੀਕੇਸ਼ਨਸ ਜਿਹੜੇ ਘਰ ਖਰੀਦਣ ਦੀਆਂ ਉਹ 2% ਡਾਊਨ ਚਲੇ ਗਈਆਂ, ਤੇ 12% ਲੋਅਰ ਆ ਸੇਮ ਹਫ਼ਤੇ 1 ਸਾਲ ਤੋਂ ਪਹਿਲਾਂ। ਸੋ ਇਹਦਾ ਮਤਲਬ ਇਕੱਲਾ ਵੀ ਰੀਫਾਈਨਾਂਸ ਨਹੀਂ ਘਟਿਆ, ਜਿਹੜੇ ਲੋਕ ਘਰ ਖਰੀਦ ਰਹੇ ਆ ਉਹਨਾਂ ਦੇ ਜਿਹੜੀਆਂ ਲੋਨ ਦੀਆਂ ਐਪਲੀਕੇਸ਼ਨਾਂ ਆ ਉਹਨਾਂ ਦੇ ਵਿੱਚ ਵੀ 12% ਘਾਟਾ ਹੋਇਆ ਪਿਛਲੇ 1 ਸਾਲ ਦੇ ਦੌਰਾਨ। ਕਹਿੰਦੇ ਵੀ 75% ਦੇ ਕਰੀਬ ਆਲਰੇਡੀ ਡਾਊਨ ਹੈਗਾ ਰੀਫਾਈਨਾਂਸ ਦਾ ਪਿਛਲੇ 1 ਸਾਲ ਨਾਲੋਂ। ਸੋ ਇਹ ਕਾਫੀ ਜ਼ਿਆਦਾ ਮੌਰਗੇਜ ਇੰਡਸਟਰੀ ਦੇ ਉੱਤੇ ਅਸਰ ਪੈਣ ਜਾ ਰਿਹਾ। ਸੋ ਜਿਹੜੇ ਲੋਕ ਮੌਰਗੇਜ ਇੰਡਸਟਰੀ 'ਚ ਕੰਮ ਕਰਦੇ ਆ ਉਹਨਾਂ ਦੀਆਂ ਜੌਬਸ ਬਹੁਤ ਖਤਰੇ 'ਚ ਆ। ਆਪਾਂ ਪਿਛਲੇ ਹਫ਼ਤਿਆਂ 'ਚ ਦੱਸਿਆ ਸੀ ਕਿਸ ਤਰ੍ਹਾਂ ਇੱਕ ਕੰਪਨੀ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਇੰਪਲਾਈ ਆ ਉਹ ਲੇ ਆਫ ਕੀਤੇ ਹੈਗੇ ਆ। ਅਗਲੀ ਖਬਰ ਜਮਾਇਕਾ ਤੋਂ ਆ ਰਹੀ ਆ। ਜਮਾਇਕਾ ਮੁਲਕ ਜੋ ਆ ਉਹ ਕੋਸ਼ਿਸ਼ ਕਰ ਰਿਹਾ, ਕਹਿੰਦੇ ਵੀ ਜਿਹੜੀ ਕੁਈਨ ਆ ਮਹਾਰਾਣੀ ਇੰਗਲੈਂਡ ਦੀ, ਉਸ ਨੂੰ ਹੈਡ ਆਫ ਦਾ ਸਟੇਟ ਰਿਮੂਵ ਕੀਤਾ ਜਾਵੇ। ਵਿਲੀਅਮ ਤੇ ਕੇਟ ਜਿਹੜੇ ਉਹ ਵਿਜ਼ਿਟ ਕਰਨ ਜਾ ਰਹੇ ਹੈਗੇ ਆ ਉੱਥੇ ਦੇ ਰਾਜੇ ਕੈਰੇਬੀਅਨ ਦੇ ਵਿੱਚ, ਤੇ ਲੋਕ ਉਸ ਦਾ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਭਈ ਇਸ ਮੁਲਕ ਨੇ ਪ੍ਰਮੋਟ ਕੀਤਾ ਕਲੋਨੀਅਲਿਜ਼ਮ ਤੇ ਰੇਸਿਜ਼ਮ, ਸੋ ਇਸ ਕਰਕੇ ਆਪਾਂ ਇਹਨਾਂ ਤੋਂ ਹੁਣ ਬਾਹਰ ਹੋਣਾ ਚਾਹੁੰਦੇ ਹਾਂ। ਹਜੇ ਵੀ ਕਈ ਮੁਲਕ ਉਸ ਮਹਾਰਾਣੀ ਦੀ ਫੋਟੋ ਆਪਣੀ ਕਰੰਸੀ ਦੇ ਉੱਤੇ ਲਾਉਂਦੇ ਆ, ਜਾਂ ਕੁਛ ਨਾ ਕੁਛ ਰੂਲ ਉਹ ਹਜੇ ਵੀ ਚੱਲੇ ਜਾਂਦੇ, ਈਵਨ ਦੋ ਕਿੰਨੇ ਸਾਲ ਹੋ ਗਏ ਮੁਲਕਾਂ ਨੂੰ ਆਜ਼ਾਦ ਹੋਇਆਂ ਨੂੰ। ਆਪਣਾ ਗੁਆਂਢੀ ਮੁਲਕ ਕੈਨੇਡਾ ਆ, ਉਹਨਾਂ ਦੀ ਵੀ ਜਿਹੜੀ ਕਰੰਸੀ ਆ ਉਹ ਦੇਖ ਲਓ, ਹਜੇ ਵੀ ਮਹਾਰਾਣੀ ਦੀ ਫੋਟੋ ਉੱਥੇ ਲਾਈ ਜਾਂਦੇ ਹੈਗੇ ਆ। ਸੋ ਡਿਊਕ ਤੇ ਡਚੈਸ ਕੈਂਬਰਿਜ ਦੀ ਉਹਨਾਂ ਨੇ ਫਾਈਨਲ ਅੰਗੇਜਮੈਂਟਸ ਬਲੀਜ਼ ਦੇ ਵਿੱਚ ਉਹਨਾਂ ਦੀਆਂ ਹੋਣੀਆਂ ਸੀਗੀਆਂ, ਤੇ ਪਾਰਲੀਮੈਂਟ ਆਫ ਜਮੀਕੋ ਨੇ ਡਿਸਕਲੋਜ਼ ਕੀਤਾ ਹੈ। ਗਵਰਨਮੈਂਟ ਇਹ ਪ੍ਰੋਸੈਸ ਸ਼ੁਰੂ ਕਰ ਰਹੀ ਆ ਉਸ ਰਿਪਬਲਿਕ ਦੇ ਵਿੱਚ ਵੀ ਅਗਸਤ 6 ਤੱਕ, ਜਦੋਂ ਉਸ ਮੁਲਕ ਦੀ ਜਮਾਇਕਾ ਦੀ 60ਵੀਂ ਇੰਡੀਪੈਂਡੈਂਸ ਡੇ ਐਨਵਰਸਰੀ ਹੋਣੀ ਆ, ਉਸ ਟਾਈਮ ਦੇ ਉੱਤੇ ਜੋ ਵੀ ਮਹਾਰਾਣੀ ਦਾ ਲੈਣਾ ਦੇਣਾ ਹੈਗਾ ਮੁਲਕ ਦੇ ਉੱਤੇ, ਉਸ ਨੂੰ ਜਿੱਦਾਂ ਉਹ ਹੈੱਡ ਹੈਗੀ ਆ ਉਸ ਨੂੰ ਰਿਮੂਵ ਕਰ ਦਿੱਤਾ ਜਾਵੇ। ਸੋ ਉੱਥੇ ਦੀ ਜਿਹੜੀ ਪਾਰਲੀਮੈਂਟ ਆ ਇਹ ਕੋਸ਼ਿਸ਼ ਕਰ ਰਹੀ ਆ। ਈਵਨ ਕਈ ਲੋਕ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸਾਹਮਣੇ ਪ੍ਰੋਟੈਸਟ ਕਰਨ ਵੀ ਗਏ ਜਦੋਂ ਉੱਥੇ ਦੇ ਰਾਜਾ ਤੇ ਰਾਣੀ ਇੰਗਲੈਂਡ ਦੇ ਇਸ ਮੁਲਕ ਨੂੰ ਵਿਜ਼ਿਟ ਕਰਨ ਗਏ ਸੀ। ਅਗਲੀ ਖਬਰ ਵੱਲ ਚਲੀਏ ਤੇ ਨੈਸ਼ਨਲ ਪਾਰਕ ਸਰਵਿਸ ਨੇ ਅੱਜ ਐਕਨੋਲਜ ਕੀਤਾ ਆ ਵੀ ਉਹ ਯੋਸੇਮਿਟੀ ਪਾਰਕ ਦੇ ਲਾਗੇ ਜੋ ਅਵਿਕਸ਼ਨ ਆ ਉਹਨਾਂ ਨੇ ਕੀਤੀ ਆ, ਉਹ ਉਹਦੇ ਬਾਰੇ ਡਿਟੇਲ ਇਨਫੋਰਮੇਸ਼ਨ ਦਿੱਤੀ ਆ। ਪਹਿਲਾਂ ਉਹ ਡਿਨਾਈ ਕਰ ਰਹੇ ਸੀ। ਨਵੀਂ ਇਨਫੋਰਮੇਸ਼ਨ ਦੇ ਮੁਤਾਬਕ ਐਲ ਪੋਰਟਰ ਟ੍ਰੇਲ ਪਾਰਕ ਜੋ ਯੋਸੇਮਿਟੀ ਪਾਰਕ ਦੇ ਲਾਗੇ ਹੈਗਾ ਆ, ਉੱਥੋਂ ਲੋਕਾਂ ਨੂੰ ਅਵਿਕਟ ਕੀਤਾ ਗਿਆ ਸੀ। ਇੱਕ ਲੌਂਗ ਟਾਈਮ ਲੰਮੇ ਸਮੇਂ ਤੋਂ ਰਹਿਣ ਵਾਲਾ ਹੋਮ ਓਨਰ ਉਸਨੇ ਇਹ ਦੱਸਿਆ ਵੀ ਟੋਨੀ ਕੋਵਿੰਗਟਨ ਉਹ ਇੱਕ ਯੋਸੇਮਿਟੀ ਵੈਲੀ ਦੇ ਵਿੱਚ ਇੱਕ ਪਾਰਕ ਦੇ ਘਰ ਦੇ ਵਿੱਚ ਉਸ ਦੀ ਬੋਡੀ ਵੀ ਜਿਹੜੀ ਮਿਲੀ ਹੈਗੀ ਆ। ਪਾਵਰ ਸ਼ਟਡਾਊਨ ਕਰ ਦਿੱਤੀ ਗਈ ਸੀ ਯੋਸੇਮਿਟੀ ਪਾਰਕ ਦੇ ਆਫੀਸ਼ੀਅਲਸ ਵੱਲੋਂ। ਯੋਸੇਮਿਟੀ ਦੇ ਹਾਈਵੇ ਜਿਹੜਾ 140 ਹੈਗਾ ਤੇ ਮਰਸਡ ਰਿਵਰ ਦਾ, ਉਹਦੇ ਲਾਗੇ ਇਹ ਪਾਰਕ ਸੀਗਾ, ਮੋਬਲ ਹੋਮ ਪਾਰਕ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ
NDP ਦੇ ਲੀਡਰ ਜਗਮੀਤ ਸਿੰਘ ਦੇ ਨਾਲ ਕਹਿੰਦੇ ਪਈ ਹੈਂਡਸ਼ੇਕ ਕੀਤਾ ਆ। ਉਹਨਾਂ ਨੇ ਇੱਕ ਐਗਰੀਮੈਂਟ ਕਰ ਲਿਆ ਪਈ ਸੰਨ 2025 ਤੱਕ ਕੈਨੇਡਾ ਦੀ ਰੂਲਿੰਗ ਲਿਬਰਲ ਪਾਰਟੀ ਜੋ ਉਹ ਮਿਨੋਰਟੀ ਦੇ ਵਿੱਚ ਆ, ਉਹ ਉਹਨਾਂ ਦੇ ਕੋਲ ਮੈਜੋਰਟੀ ਨਹੀਂ ਹੈਗੀ, ਪਰ NDP ਦਾ ਸਾਥ ਲੈ ਕੇ ਉਹ ਆਪਣੀ ਸਰਕਾਰ ਚਲਾ ਰਹੇ ਹੈਗੇ ਆ। ਸੋ ਜਸਟਿਨ ਟਰੂਡੋ ਜੋ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕਿਹਾ ਵੀ ਸੰਨ 2025 ਤੱਕ ਉਹਨਾਂ ਦੀ ਮਿਨੋਰਟੀ ਗਵਰਨਮੈਂਟ ਪਾਵਰ ਦੇ ਵਿੱਚ ਰਹੂਗੀ, ਕਿਉਂਕਿ ਉਹਨਾਂ ਨੇ ਜਗਮੀਤ ਸਿੰਘ ਹੁਣਾਂ ਦੀ NDP ਪਾਰਟੀ ਆ ਉਸ ਦੇ ਨਾਲ ਇੱਕ ਐਗਰੀਮੈਂਟ ਕਰ ਲਿਆ ਹੈਗਾ। 6 ਮਹੀਨੇ ਪਹਿਲਾਂ ਹੀ ਇਹ ਇਲੈਕਸ਼ਨ ਉੱਥੇ ਹੋਈ ਸੀਗੀ। ਦੋਨਾਂ ਪਾਰਟੀਆਂ ਨੇ ਆਪਣੀਆਂ ਪ੍ਰਾਇਓਰਟੀਜ਼ ਪਬਲਿਸ਼ ਕੀਤੀਆਂ ਵੀ ਸਾਡੀ ਦੋਨਾਂ ਦੀ ਜਿਹੜੀ ਰਲ ਕੇ ਕੀ ਪ੍ਰਾਇਓਰਟੀਜ਼ ਹੋਣਗੀਆਂ, ਅਤੇ ਰਲ ਕੇ ਹੀ ਅਸੀਂ ਜਿਹੜੀ ਆ ਸਰਕਾਰ ਚਲਾਵਾਂਗੇ। ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ 2015 ਤੋਂ ਲੈ ਕੇ ਹੁਣ ਤੱਕ ਪਾਵਰ ਦੇ ਵਿੱਚ ਹੈਗੇ ਆ। ਸੋ ਕਲਾਈਮੇਟ ਚੇਂਜ ਨੂੰ ਲੈ ਕੇ, ਨੈਸ਼ਨਲ ਹਾਊਸਿੰਗ ਸ਼ਾਰਟੇਜ ਨੂੰ ਲੈ ਕੇ, ਕਾਫੀ ਕੁਝ ਬਜਟ ਨੂੰ ਲੈ ਕੇ ਕੈਨੇਡਾ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ। ਪਿਛਲੇ ਦਿਨਾਂ 'ਚ ਟਰੱਕਰਸ ਦੀ ਵੀ ਸਟ੍ਰਾਈਕ ਹੋਈ ਸੀ, ਉਹ ਵੀ ਇੱਕ ਬਹੁਤ ਵੱਡਾ ਇਸ਼ੂ ਬਣਿਆ ਸੀ। ਸੋ ਪਰ ਹੁਣ ਜਗਮੀਤ ਸਿੰਘ ਦੀ ਪਾਰਟੀ NDP ਨੇ ਉਹਨਾਂ ਦਾ ਸਾਥ ਦੇ ਦਿੱਤਾ ਹੈਗਾ ਆ। ਅਗਲੀ ਖਬਰ ਨਿਊ ਆਰਲੀਨਸ ਤੋਂ ਆ ਰਹੀ ਆ, ਜਿੱਥੇ ਕਿ ਇੱਕ ਟੋਰਨੇਡੋ ਨੇ ਸਾਊਥ ਦੇ ਵਿੱਚ ਇੱਕ ਕਾਫੀ ਨੁਕਸਾਨ ਕੀਤਾ। ਇੱਕ ਬੀਬੀ ਦੀ ਮੌਤ ਵੀ ਹੋਈ ਹੈਗੀ ਆ। ਕਹਿੰਦੇ ਪਈ ਘੱਟੋ ਘੱਟ 2 ਜਣਿਆਂ ਦੀ ਮੌਤ ਹੋਈ ਆ, ਇੱਕ ਟੈਕਸਸ ਦੇ ਵਿੱਚ, ਇੱਕ ਲੂਜ਼ੀਆਨਾ ਦੇ ਵਿੱਚ, ਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ। 16,000 ਲੋਕ ਬਿਨਾਂ ਪਾਵਰ ਤੋਂ ਹੈਗੇ ਆ, poweroutage.us ਦੇ ਮੁਤਾਬਕ। ਟੈਕਸਸ ਏਰੀਏ ਦੇ ਵਿੱਚ 4,000 ਲੋਕ, ਲੂਜ਼ੀਆਨਾ ਏਰੀਏ ਦੇ ਵਿੱਚ ਬਿਨਾਂ ਪਾਵਰ ਤੋਂ ਹੈਗੇ ਆ। ਸੋ ਇੱਥੇ ਹੀ ਸਰੋਤਿਓ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸੋ ਮਿਲਦੇ ਹਾਂ ਫਿਰ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ।